वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ। ਮੈਂ ਅਮਰਵੀਰ ਸਿੰਘ TV84 ਦੇ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਦਿੱਲੀ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਲੀ ਦੇ ਵਿੱਚੋਂ ਇੱਕ ਵੱਡੀ ਖਬਰ ਅੱਜ ਸਾਹਮਣੇ ਆਈ ਹੈ। ਅਕਾਲੀ ਦਲ ਬਾਦਲ ਦੇ ਜਿਹੜੇ ਪ੍ਰਧਾਨ ਹੈਗੇ ਆ ਸੁਖਬੀਰ ਸਿੰਘ ਬਾਦਲ, ਉਹਨਾਂ ਵੱਲੋਂ ਜਿਹੜੀ ਹੈ ਮੁਲਾਕਾਤ ਬੀਜੇਪੀ ਦੇ ਪ੍ਰੈਜ਼ੀਡੈਂਟ JP ਨੱਡਾ ਨਾਲ ਉਹਨਾਂ ਦੀ ਰਿਹਾਇਸ਼ ਜਿਹੜੀ ਦਿੱਲੀ ਦੇ ਵਿੱਚ ਉੱਥੇ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਿ ਭਾਜਪਾ ਨੂੰ ਸਮਰਥਨ ਜਿਹੜਾ ਹੈ ਉਹ ਅਕਾਲੀ ਦਲ ਦੇਵੇਗਾ। ਸੋ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿੱਥੇ ਵੀ ਪ੍ਰਚਾਰ ਦੇ ਲਈ ਭਾਜਪਾ ਨੂੰ ਲੋੜ ਹੋਵੇਗੀ ਉੱਥੇ ਉਸੇ ਤਹਿਤ ਉਸੇ ਤਰੀਕੇ ਦੇ ਨਾਲ ਜਿਹੜਾ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਆ, ਬਾਦਲ ਦਲ ਦੇ ਜਿਹੜੇ ਆਗੂ ਨੇ, ਉਹ BJP ਦੀ ਸਹਾਇਤਾ ਦੇ ਲਈ ਤਿਆਰ ਨੇ। ਸੋ ਇਹ ਇੱਕ ਵੱਡੀ ਖਬਰ ਹੈ, ਵਿਸ਼ੇਸ਼ ਕਰਕੇ ਦਿੱਲੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ। ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਜਦੋਂ ਸੀਟਾਂ ਅਨਾਉਂਸ ਕੀਤੀਆਂ ਗਈਆਂ ਨੇ, ਆਪਣੇ ਕੈਂਡੀਡੇਟਸ ਅਨਾਉਂਸ ਕੀਤੇ ਗਏ ਨੇ ਭਾਜਪਾ ਵੱਲੋਂ, ਤੇ ਉਹਦੇ ਵਿੱਚ BJP ਵੱਲੋਂ ਅਕਾਲੀ ਦਲ ਦਾ ਗੱਠਜੋੜ ਦੇ ਤੌਰ ਤੇ ਜ਼ਿਕਰ ਨਾ ਕਰਨਾ ਤੇ ਉਹ ਤੋਂ ਬਾਅਦ ਇੱਕ ਰਿਐਕਸ਼ਨ ਦੇ ਤੌਰ ਤੇ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ ਮਨਜਿੰਦਰ ਸਿੰਘ ਸਿਰਸਾ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਗਈ ਕਿ ਨਾਗਰਿਕਤਾ ਕਾਨੂੰਨ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਜਿਹੜੇ ਵਿਰੋਧ ਨੇ ਉਹ ਭਾਜਪਾ ਦੇ ਨਾਲ ਬਣੇ ਹੋਏ ਨੇ ਤੇ ਇਸ ਤਹਿਤ ਅਸੀਂ ਚੋਣਾਂ ਨਹੀਂ ਲੜ ਰਹੇ। ਪਰ ਹੁਣ ਉਸ ਸਟੈਂਡ ਤੋਂ ਕਿਤੇ ਨਾ ਕਿਤੇ ਫਿਰ ਜਿਹੜਾ U-turn ਜਿਹੜਾ ਮਾਰਿਆ ਗਿਆ ਅਕਾਲੀ ਦਲ ਵੱਲੋਂ ਤੇ ਇਹ ਗੱਲ ਕਹੀ ਗਈ ਹੈ ਕਿ ਅਸੀਂ ਅਨਕੰਡੀਸ਼ਨਲ ਜਿਹੜੀ ਸਪੋਰਟ ਹੈ ਉਹ BJP ਨੂੰ ਦੇ ਰਹੇ ਹਾਂ। ਸੋ ਇਹ ਬੜੇ ਵੱਡੇ ਇੱਕ ਸਵਾਲ ਖੜੇ ਕਰਦਾ ਹੈ, ਜਿੱਥੇ ਪਹਿਲਾਂ ਹੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਕਿਆਸ ਰਾਈਆਂ ਸੀ ਜਾਂ ਸਵਾਲ ਸੀ ਉਹ ਉੱਠ ਰਹੇ ਸੀ। ਹੁਣ ਦੁਬਾਰਾ ਫਿਰ ਇਹ ਗੱਲ ਕਹੀ ਜਾ ਰਹੀ ਹੈ ਕਿ ਕੀ ਅਕਾਲੀ ਦਲ ਵੱਲੋਂ, ਬਾਦਲ ਦਲ ਵੱਲੋਂ ਜਿਹੜੇ ਆਗੂ ਹੈਗੇ ਆ ਬਾਦਲ ਦਲ ਦੇ, ਉਹਨਾਂ ਵੱਲੋਂ ਜਿਹੜੀ ਇਹ ਇੱਕ ਸਪੋਰਟ ਥਰੋ ਕੀਤੀ ਗਈ ਹੈ ਭਾਜਪਾ ਨੂੰ, ਇਹਦੇ ਮਾਇਨੇ ਕੀ ਨੇ? ਕਿਤੇ ਇਹ ਕੰਪਲੀਟਲੀ ਇੱਕ ਸਰੈਂਡਰ ਤਾਂ ਨਹੀਂ, ਤੇ ਜੇ ਹੈ ਤੇ ਉਹ ਕਿਉਂ ਹੈ? ਤੇ ਇਹਦੇ ਅਕਾਲੀ ਦਲ ਦੇ ਨਾਲ ਜਦੋਂ ਅਸੀਂ ਅਕਾਲੀ ਦਲ ਦਾ ਇੱਕ ਮਾਣਮੱਤਾ ਇਤਿਹਾਸ ਦੇਖਦੇ ਹਾਂ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਬਿਨਾਂ ਸ਼ਰਤਾਂ ਤੋਂ, ਬਿਨਾਂ ਕਿਸੇ ਗੱਲਬਾਤ ਤੋਂ, ਬਿਨਾਂ ਕਿਸੇ ਸਪੋਰਟ ਤੋਂ ਜਿਹੜੀ ਹੈਗੀ ਹੈ ਇੱਦਾਂ ਤੁਸੀਂ ਚਲੇ ਜਾਓ, ਜਾਂ ਇੱਕ ਪਹਿਲਾਂ ਜਿੱਥੇ ਟਕਰਾਅ ਦੀ ਰਾਜਨੀਤੀ ਸਾਡੇ ਸਾਹਮਣੇ ਆਈ ਹੈ CAA ਨੂੰ ਮੁੱਖ ਰੱਖਦਿਆਂ, ਨਾਗਰਿਕਤਾ ਕਾਨੂੰਨ ਨੂੰ ਮੁੱਖ ਰੱਖਦਿਆਂ, ਤੇ ਹੁਣ ਉਹ ਗੱਲ ਕਿੱਥੇ ਗਈ? ਹੁਣ ਕਿਉਂ ਜਿਹੜੀ ਇਹ ਸਪੋਰਟ ਹੈ ਦਿੱਲੀ ਚੋਣਾਂ ਦੇ ਵਿੱਚ ਭਾਜਪਾ ਨੂੰ ਦਿੱਤੀ ਗਈ ਹੈ ਬਾਦਲ ਦਲ ਵੱਲੋਂ? ਇਹ ਇੱਕ ਵੱਡਾ ਸਵਾਲ ਹੈ ਅੱਜ ਦੀ ਡੇਟ ਦੇ ਵਿੱਚ। ਸੋ ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਸਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੀ ਗੱਲਬਾਤ ਅਸੀਂ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਕਰਾਂਗੇ, ਜਿਹੜੇ ਕਿ ਅਕਾਲੀ ਦਲ ਦਾ ਬੜੇ ਲੰਬੇ ਸਮੇਂ ਤੋਂ ਹਿੱਸਾ ਨੇ ਤੇ ਇਸ ਬਾਬਤ ਅਸੀਂ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਅੱਜ ਉਹ ਫੋਨ ਲਾਈਨ ਤੇ ਬਣੇ ਹੋਏ ਆ। ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਕਿਵੇਂ ਦੇਖਦੇ ਹੋ ਜਿਹੜੀ ਇਹ ਦਿੱਲੀ ਦੇ ਵਿੱਚ ਡਿਵੈਲਪਮੈਂਟ ਸਾਡੇ ਸਾਹਮਣੇ ਆਈ ਹੈ? ਖਾਸ ਤੌਰ ਤੇ ਜੇ ਪਿਛਲੇ ਸਮੇਂ ਦੇ ਵਿੱਚ ਜੋੜ ਕੇ ਦੇਖਣਾ ਹੋਵੇ, ਪਹਿਲਾਂ ਭਾਜਪਾ ਵੱਲੋਂ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈਗਾ ਉਹਨੂੰ ਦਰਕਿਨਾਰ ਕਰਕੇ ਆਪਣੇ ਉਮੀਦਵਾਰ ਐਲਾਨੇ ਜਾਂਦੇ ਨੇ ਤੇ ਅਕਾਲੀ ਦਲ ਵੱਲੋਂ ਇੱਕ ਵੱਖਰਾ ਸਟੈਂਡ ਲਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਨਾਗਰਿਕਤਾ ਕਾਨੂੰਨ ਦਾ ਜਿਹੜਾ ਮੁੱਦਾ ਸੀ ਉਹਦੇ ਤੇ ਸਾਡੇ ਵੱਖਰੇਵੇਂ ਨੇ, ਤੇ ਅੱਜ ਹੁਣ ਦੁਬਾਰਾ ਫਿਰ ਜਿਹੜੀ ਸਪੋਰਟ ਹੈ ਇਹ ਚੱਲ ਕੀ ਰਿਹਾ ਹੈ ਅੰਦਰ ਖਾਤੇ ਜੇ ਦੇਖਣਾ ਹੋਵੇ? ਦੇਖੋ, ਪਹਿਲੀ ਗੱਲ ਤਾਂ ਅਸਲ ਵਿੱਚ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹ ਪੰਥ ਦੀ ਪ੍ਰਤੀਨਿਧ ਜਥੇਬੰਦੀ ਹੈ। ਇਹਨੇ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨੀ ਹੈ, ਇਹਨੇ ਪੰਥ ਦੇ ਹਿੱਤਾਂ ਲਈ ਜੰਗ ਲੜਨੀ ਹੈ। ਦੇਸ਼ ਦੇ ਅੰਦਰ ਸਭ ਤੋਂ ਘੱਟ ਗਿਣਤੀ ਕੌਮ ਹੈ ਖਾਲਸਾ ਪੰਥ, ਸਿੱਖ ਪੰਥ। ਤੇ ਸਿੱਖ ਪੰਥ ਦੀ ਜਿਹੜੀ ਇਹ ਜਥੇਬੰਦੀ ਸਾਡੇ ਬਜ਼ੁਰਗਾਂ ਨੇ ਬਣਾਈ ਸੀ, ਉਹਨਾਂ ਦਾ ਮੁੱਖ ਮਨੋਰਥ ਖਾਲਸਾ ਪੰਥ ਦੀ ਅੰਦਰੀ ਆਜ਼ਾਦ ਅਤੇ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਸੀ। ਜੀ ਬਿਲਕੁਲ। ਸਮਾਂ ਪਿਆ, ਬੜੀ ਜੱਦੋ-ਜਹਿਦ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਅੰਦਰੀ ਆਜ਼ਾਦ ਤੇ ਨਿਆਰੀ ਹਸਤੀ ਲਈ ਜੱਦੋ-ਜਹਿਦ ਕੀਤੀ ਹੈ। ਬੜੇ ਮੋਰਚੇ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਡੇ ਬਜ਼ੁਰਗਾਂ ਨੇ ਲਾਏ, ਬੜੀਆਂ ਸ਼ਹਾਦਤਾਂ ਦਿੱਤੀਆਂ, ਬੜੀ ਕੁਰਬਾਨੀ ਕੀਤੀ ਸੀ। ਮਨੋਰਥ ਇਹ ਨਹੀਂ ਸੀ ਕਿ ਅਸੀਂ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਦੇ ਜ਼ਰੀਏ ਅਸੀਂ ਰਾਜ ਸਥਾਪਿਤ ਕਰਨਾ ਹੈ। ਮਨੋਰਥ ਕੇਵਲ ਤੇ ਕੇਵਲ ਇਹ ਸੀ ਕਿ ਗੁਰੂ ਸਾਹਿਬਾਨ ਦਾ ਜਿਹੜਾ ਸਿਧਾਂਤ ਆ, ਜਿਹੜੀ ਫਿਲਾਸਫੀ ਹੈ, ਉਹ ਅਸੀਂ ਸੰਸਾਰ ਵਿੱਚ ਉਹਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਜਿਹੜੀਆਂ ਜਿੱਥੇ ਜ਼ਬਰ, ਜ਼ੁਲਮ, ਅਤਿਆਚਾਰ ਹੁੰਦਾ, ਭਾਵੇਂ ਉਹ ਕਿਸੇ ਵੀ ਧਿਰ ਤੇ ਹੁੰਦਾ ਹੋਵੇ, ਸਾਡੇ ਗੁਰੂ ਸਾਹਿਬਾਨ ਨੇ ਵੀ ਉਹਦੇ ਲਈ ਜਦੋਜਹਿਦ ਕੀਤੀ, ਸ਼ਹਾਦਤਾਂ ਦਿੱਤੀਆਂ।
ਤੇ ਉਸ ਵਿਚਾਰਧਾਰਾ ਦੀ ਪ੍ਰਤੀਨਿਧਤਾ ਜਿਹੜੀ ਆ ਉਹ ਹੈਲੋ ਪੰਜੋਲੀ ਸਾਹਿਬ, ਹੈਲੋ। ਵਿਊਅਰਸ, ਮੈਨੂੰ ਲੱਗਦਾ ਸਾਡੀ ਜਿਹੜੀ ਕਨੈਕਸ਼ਨ ਹੈਗਾ ਪੰਜੋਲੀ ਸਾਹਿਬ ਦੇ ਨਾਲ ਉਹ ਕੱਟਿਆ ਗਿਆ। ਅਸੀਂ ਦੁਬਾਰਾ ਜਿਹੜਾ ਕਨੈਕਸ਼ਨ ਹੈ ਫੋਨ ਲਾਈਨ ਦੇ ਜ਼ਰੀਏ ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਿੰਨੀ ਦੇਰ ਦੁਬਾਰਾ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਉਹ ਇਸ ਦੇ ਉੱਤੇ ਕੰਮ ਕਰਦੀ ਹੈ ਤੇ ਅਸੀਂ ਮੈਂ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਸੇ ਦੇ ਉੱਤੇ ਦੁਬਾਰਾ ਜਿਹੜੀ ਹੈ ਨਜ਼ਰਸਾਨੀ ਤੁਹਾਡੇ ਨਾਲ ਵਿਚਾਰ ਜਿਹੜੀ ਹੈ ਸਾਂਝੀ ਕਰ ਲਾਂ। ਜਿਹੜਾ ਇਹ ਪਾਰਟ ਹੈਗਾ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦਾ, ਇਹਦੀ ਸ਼ੁਰੂਆਤ ਜਦੋਂ ਹੋਈ ਹੈ ਹੁਣ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਨੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਭਾਜਪਾ ਵੱਲੋਂ ਜਦੋਂ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੇ ਉਸ ਦੇ ਵਿੱਚ ਅਕਾਲੀ ਦਲ ਦਾ ਜ਼ਿਕਰ ਨਹੀਂ ਸੀ, ਜਿਹਦੇ ਰਿਐਕਸ਼ਨ ਵਜੋਂ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਖਾਸ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਗੱਲ ਦਿੱਲੀ ਦੇ ਵਿੱਚ ਕਹੀ ਗਈ ਕਿ ਜਿਹੜਾ ਨਾਗਰਿਕਤਾ ਕਾਨੂੰਨ ਹੈ CAA ਹੈ ਇਸ ਦੇ ਉੱਤੇ ਸਾਡੇ ਜਿਹੜੇ ਵਖਰੇਵੇਂ ਨੇ ਉਹ ਭਾਜਪਾ ਦੇ ਨਾਲ ਨੇ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਭਾਜਪਾ ਦੇ ਨਾਲ ਜਿਹੜੇ ਵਖਰੇਵੇਂ ਨੇ ਉਹ ਉਸੇ ਤਰ੍ਹਾਂ ਜਿਹੜੇ ਸਾਡੇ ਨੇ ਉਹ ਬਰਕਰਾਰ ਨੇ ਤੇ ਇਸ ਦੇ ਤਹਿਤ ਅਸੀਂ ਚੋਣਾਂ ਨਾ ਲੜਨ ਦਾ ਜਿਹੜਾ ਫੈਸਲਾ ਉਹ ਕੀਤਾ। ਸੋ ਇਹਦੇ ਤੋਂ ਬਾਅਦ ਕਈ ਸਵਾਲ ਜਿਹੜੇ ਨੇ ਉਹ ਉੱਠਣੇ ਸ਼ੁਰੂ ਹੋ ਗਏ ਸੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਉਹਦਾ ਪ੍ਰਭਾਵ ਪੰਜਾਬ ਦੇ ਵਿੱਚ ਕੀ ਪੈਂਦਾ ਇਹ ਵੀ ਦੇਖਿਆ ਜਾ ਰਿਹਾ ਸੀ ਤੇ ਵਿਸ਼ੇਸ਼ ਕਰਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬਾਦਲ ਦਲ ਦੇ ਵਿੱਚੋਂ ਨਿਕਲੇ ਹੋਏ ਟਕਸਾਲੀ ਅਕਾਲੀ ਹੋਣ ਜਾਂ ਸੁਖਦੇਵ ਸਿੰਘ ਢੀਂਡਸਾ ਹੋਣ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਉਹਨਾਂ ਵੱਲੋਂ ਇੱਕ ਜਿਹੜਾ ਨਵਾਂ ਫਰੰਟ ਕਾਇਮ ਕੀਤਾ ਜਾ ਰਿਹਾ ਸੀ ਜਾਂ ਕੀਤਾ ਜਾ ਰਿਹਾ ਜਿਹਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ, ਇਹ ਇੱਕ ਨਵੀਂ ਡਿਵੈਲਪਮੈਂਟ ਆ। ਸੋ ਇਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਇਹ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਇਹਦੇ ਕੀ ਮਾਇਨੇ ਨੇ, ਇਹ ਇੱਕ ਵੱਡਾ ਸਵਾਲ ਅੱਜ ਦੀ ਡੇਟ ਦੇ ਵਿੱਚ ਬਣਿਆ ਹੋਇਆ। ਪਰ ਜਿਹੜੀ ਅੱਜ ਡਿਵੈਲਪਮੈਂਟ ਹੋਈ ਹੈ ਹੁਣ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਦਿੱਲੀ ਦੇ ਵਿੱਚ ਰਿਹਾਇਸ਼ ਦੇ ਉੱਤੇ ਜਿਹੜੇ JP ਨੱਡਾ ਨੇ ਭਾਜਪਾ ਦੇ ਇਸ ਵਕਤ ਨਵੇਂ ਬਣੇ ਗਏ ਪ੍ਰਧਾਨ ਨੇ, ਸੋ ਉਹਨਾਂ ਵੱਲੋਂ ਇਹ ਗੱਲ ਹੁਣ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਅਸੀਂ ਜਿਹੜੀ ਹੈ ਸਪੋਰਟ, ਅਨਕੰਡੀਸ਼ਨਲ ਸਪੋਰਟ ਭਾਜਪਾ ਨੂੰ ਥਰੋ ਕਰਦੇ ਹਾਂ। ਸੋ ਇਸ ਦੇ ਉੱਤੇ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ SGPC ਮੈਂਬਰ ਨੇ ਉਹਨਾਂ ਨੇ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, ਇਤਿਹਾਸਕ ਪੱਖ ਤੋਂ ਅਕਾਲੀ ਦਲ ਦਾ ਮਨੋਰਥ ਕੀ ਸੀ ਸ਼ੁਰੂਆਤ ਦਾ, ਉਹਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਆ। ਦੁਬਾਰਾ ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਆ ਔਰ ਉਹਨਾਂ ਨਾਲ ਜਿਹੜੀ ਇਹ ਵਿਚਾਰ ਚਰਚਾ ਹੈਗੀ ਹੈ ਅੱਗੇ ਤੋਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਸੀਂ ਅਕਾਲੀ ਦਲ ਦੇ ਇਤਿਹਾਸਕ ਪੱਖ ਤੋਂ ਜਿਹੜਾ ਮਨੋਰਥ ਹੈ ਉਸ ਬਾਬਤ ਵਿਚਾਰ ਚਰਚਾ ਕਰ ਰਹੇ ਸੀ, ਕੰਟੀਨਿਊ ਰੱਖੋ ਆਪਣੀ ਗੱਲ ਨੂੰ। ਦੇਖੋ, ਮੇਰਾ ਕਹਿਣ ਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਆ ਉਹ ਖਾਲਸਾ ਪੰਥ ਵੱਲੋਂ ਬਖਸ਼ਿਸ਼ ਕੀਤੀ ਹੋਈ ਤਾਕਤ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਰਾਜਨੀਤਿਕ ਸ਼ਕਤੀ ਜਿਹੜੀ ਆ ਉਹਦੀ ਬੜੀ ਜ਼ਰੂਰਤ ਹੁੰਦੀ ਹੈ, ਰਾਜ ਕਰਨਾ ਚਾਹੀਦਾ ਤੇ ਰਾਜ ਦੀ ਤਾਕਤ ਨਾਲ ਸਿੱਖੀ ਪ੍ਰਫੁੱਲਤ ਹੋ ਸਕਦੀ ਹੈ, ਰਾਜ ਦੀ ਤਾਕਤ ਨਾਲ ਸਾਡਾ ਸਟੇਟ ਪ੍ਰਫੁੱਲਤ ਹੋ ਸਕਦਾ ਹੈ, ਰਾਜ ਦੀ ਤਾਕਤ ਨਾਲ ਅਸੀਂ ਘੱਟ ਗਿਣਤੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੇ ਹਾਂ। ਪਰ ਜੇ ਰਾਜ ਦੀ ਸ਼ਕਤੀ ਲੈ ਕੇ ਅਸੀਂ ਮਤਲਬ ਉਹ ਮਨੋਰਥ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਸਥਾਪਿਤ ਕਰਕੇ ਸਾਡੀ ਝੋਲੀ 'ਚ ਪਾਏ ਨੇ ਪੀੜ੍ਹੀ ਦਰ ਪੀੜ੍ਹੀ, ਜੇ ਉਹ ਸਿਧਾਂਤ ਕਾਇਮ ਨਹੀਂ ਰਹਿੰਦੇ, ਉਹ ਫਿਲਾਸਫੀ ਕਾਇਮ ਨਹੀਂ ਰਹਿੰਦੀ, ਉਹ ਵਿਚਾਰਧਾਰਾ, ਉਹ ਮਨੋਰਥ ਕਾਇਮ ਨਹੀਂ ਰਹਿੰਦੇ, ਫਿਰ ਮੈਂ ਸਮਝਦਾ ਕੇਵਲ ਮਤਲਬ ਸੱਤਾ ਦੀ ਪ੍ਰਾਪਤੀ ਲਈ ਕਿਸੇ ਵੀ ਪਾਰਟੀ ਨਾਲ ਕੰਪਰੋਮਾਈਜ਼ ਕਰਨਾ, ਸਮਝੌਤਾ ਕਰਨਾ ਇਹ ਸਿਧਾਂਤਹੀਣ ਹੈ। ਇਹਨੂੰ ਪੰਥ ਪ੍ਰਵਾਨ ਨਹੀਂ ਕਰਦਾ। ਭਾਵੇਂ ਮਤਲਬ ਲੋਕ ਆਪਣਾ ਖੁੱਲ੍ਹ ਕੇ ਪ੍ਰਗਟਾਵਾ ਕਰਨ ਜਾਂ ਨਾ ਕਰਨ, ਪਰ ਇਹਦੀ ਪ੍ਰਵਾਨਗੀ ਪੰਥ ਵੱਲੋਂ ਨਹੀਂ ਹੈ। ਮੈਂ ਇਹ ਸਮਝਦਾ ਕਿ ਲਗਾਤਾਰ ਪਿਛਲੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਜਿਸ ਦਿਨ ਦਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਉਹਨਾਂ ਦੀ ਸਰਕਾਰ ਬਣੀ ਹੈ, ਉਹ ਘੱਟ ਗਿਣਤੀਆਂ ਨੂੰ ਦਬਾਉਣ ਲਈ, ਘੱਟ ਗਿਣਤੀਆਂ ਨੂੰ ਉਹਨਾਂ ਦੇ ਕਦਰੀ ਆਜ਼ਾਦ ਤੇ ਮਿਆਰੀ ਹਸਤੀ ਨੂੰ ਖੋਰਾ ਲਾਉਣ ਲਈ, ਉਹਨਾਂ ਦੇ ਅੰਦਰ ਭਾਏ ਭੀਤਾ ਕਾਇਮ ਕਰਨ ਲਈ ਉਹ ਰਾਜ ਦੀ ਤਾਕਤ ਨੂੰ ਉਸ ਗੱਲ ਦੀ ਵਰਤ ਰਹੇ ਨੇ। ਉਹ ਦੇਸ਼ ਜਿਹੜਾ ਇੱਕ ਬਹੁ ਕੌਮੀ ਦੇਸ਼ ਹੈ ਜਿੱਥੇ ਬਹੁ ਭਾਸ਼ਾਈ, ਬਹੁ ਕੌਮੀ, ਬਹੁ ਲੋਕ ਵੱਸਦੇ ਨੇ, ਉਹਨਾਂ ਲੋਕਾਂ ਦੀ ਆਪਣੀ ਆਪਣੀ ਸੋਚ ਆ, ਆਪਣੀ ਆਪਣੀ ਉਹਨਾਂ ਦੀ ਅਦਰੀ ਆਜ਼ਾਦ ਤੇ ਮਿਆਰੀ ਹਸਤੀ ਹੈ, ਉਹਨਾਂ ਦੀ ਫਿਲਾਸਫੀ ਆਪਣੀ ਹੈ, ਉਹਨਾਂ ਦਾ ਧਰਮ ਆਪਣਾ,
ਲੇਕਿਨ ਉਹਨਾਂ ਨੂੰ ਦਵੇਲ ਬਣਾ ਕੇ ਜਿਵੇਂ ਹਿੰਦੁਸਤਾਨ 'ਚ ਬੀਜੇਪੀ ਵੱਲੋਂ ਰੱਖਿਆ ਜਾ ਰਿਹਾ ਹੈ, ਇਹਦੇ ਲਈ ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਬਿਲਕੁਲ ਗੈਰ ਸਿਧਾਂਤਕ ਗੱਠਜੋੜ ਹੈ ਜੀ। ਇਹ ਲੰਮੇ ਸਮੇਂ ਤੋਂ ਜਿਹੜੇ ਪੰਥ ਚਿੰਤਕ ਲੋਕ ਨੇ ਇਹਦੇ ਤੇ ਵਿਚਾਰ ਵਟਾਂਦਰਾ ਕਰਦੇ ਆ ਰਹੇ ਨੇ, ਇਹਦੇ ਤੇ ਆਰਟੀਕਲ ਲਿਖਦੇ ਨੇ ਲੋਕ, ਇਹਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵਾਰ-ਵਾਰ ਸਮਝਾਉਣ ਦਾ ਯਤਨ ਵੀ ਕਰਦੇ ਨੇ ਕਿ ਤੁਹਾਡਾ ਗੱਠਜੋੜ ਹੀ ਗਲਤ ਹੈ। ਔਰ ਖਾਸ ਕਰਕੇ ਹੁਣ ਆ ਕੇ ਜਦੋਂ ਬੀਜੇਪੀ ਦੀ ਸ਼ਾਖਾ ਆਰਐਸਐਸ ਜਿਹੜੀ ਹੈ, ਜਿਹੜੀ ਐਲਾਨ ਕਰਦੀ ਹੈ ਕਿ ਭਾਰਤ ਨਹੀਂ ਹੈ, ਇਹ ਹਿੰਦੂ ਰਾਸ਼ਟਰ ਹੈ, ਇੱਥੇ ਜਿਹਨੇ ਰਹਿਣਾ ਉਹ ਹਿੰਦੂ ਬਣ ਕੇ ਰਹਿ ਸਕਦਾ, ਉਹਨੂੰ ਆਪਣੀ ਧਰਮ ਆਪਣੀ ਕੌਮ ਵੱਖਰੀ ਰੱਖ ਕੇ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਰੋਜ਼ ਉਹਨਾਂ ਦੇ ਭਾਸ਼ਣ ਨੇ, ਰੋਜ਼ ਉਹ ਟ੍ਰੇਨਿੰਗ ਦਿੰਦੇ ਨੇ। ਉਹਨਾਂ ਦੇ ਐਮਐਲਏ ਨੇ ਪਿਛਲੀ ਦਿਨ ਹਰਿਆਣੇ ਦੇ ਵਿੱਚ ਬੀਜੇਪੀ ਦੇ ਇੱਕ ਐਮਐਲਏ ਨੇ ਕਿਹਾ ਸੀ ਕਿ ਜੇ ਸਾਨੂੰ 2 ਘੰਟੇ ਦੇ ਦਿੱਤੇ ਜਾਣ ਅਸੀਂ ਹਿੰਦੁਸਤਾਨ 'ਚੋਂ ਮੁਸਲਮਾਨਾਂ ਦਾ ਸਫਾਇਆ ਕਰ ਦੇਵਾਂਗੇ ਜੀ। ਮੈਂ ਇਹ ਸਮਝਦਾ ਇਹ ਸ਼੍ਰੋਮਣੀ ਅਕਾਲੀ ਦਲ ਜੀ ਛੱਡ ਕੇ ਬੀਜੇਪੀ ਨਾਲ ਆਪਣੀ ਸਾਂਝ ਜੋੜੇ, ਰਾਜ ਕਰੇ, ਹਿੰਦੁਸਤਾਨ 'ਚ ਕਰੇ, ਰਾਜ ਦਾ ਹਿੱਸਾ ਬਣੇ, ਪੰਜਾਬ 'ਚ ਰਾਜ ਕਰੇ। ਪਰ ਜੋ ਕੁਝ ਵੀ ਬੀਜੇਪੀ ਵੱਲੋਂ ਆਰਐਸਐਸ ਵੱਲੋਂ ਕੀਤਾ ਜਾ ਰਿਹਾ ਉਹ ਸ਼ਰਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਰੱਖਣੀਆਂ ਚਾਹੀਦੀਆਂ ਸੀ ਕਿ ਆਰਐਸਐਸ ਜਿਸ ਕਿਸਮ ਦੀ ਐਕਟੀਵਿਟੀ ਕਰਦੀ ਹੈ ਉਹਦੇ ਤੇ ਪਾਬੰਦੀ ਲਾਓ, ਉਹਨੂੰ ਰੋਕੋ। ਇਹ ਘੱਟ ਗਿਣਤੀਆਂ ਨੂੰ ਧਮਕੀਆਂ ਦੇਣ ਦਾ ਯਤਨ ਨਾ ਕਰੋ। ਜਿਹੜਾ ਸਿਟੀਜ਼ਨ ਐਕਟ ਹੈ ਉਹਦਾ ਡਟ ਕੇ ਵਿਰੋਧ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ, ਅੰਦਰ ਵੀ ਕਰਨਾ ਚਾਹੀਦਾ ਸੀ, ਬਾਹਰ ਵੀ ਕਰਨਾ ਚਾਹੀਦਾ ਸੀ ਜੀ। ਇਹ ਬਹੁਤ ਸਾਰੇ ਮੁੱਦੇ ਨੇ ਸ਼੍ਰੋਮਣੀ ਅਕਾਲੀ ਦਲ ਕੋਲ ਜਿਨ੍ਹਾਂ ਮੁੱਦਿਆਂ ਦੇ ਤਹਿਤ ਡਿਸਕਸ਼ਨ ਕਰਕੇ ਵਿਚਾਰ ਵਟਾਂਦਰਾ ਕਰਕੇ ਸਮਝੌਤੇ ਕੀਤੇ ਜਾਣੇ ਚਾਹੀਦੇ ਨੇ ਜੀ। ਜੇ ਲੋੜ ਅਕਾਲੀ ਦਲ ਨੂੰ ਆ ਰਾਜ ਦੀ ਤਾਂ ਬੀਜੇਪੀ ਨੂੰ ਵੀ ਲੋੜ ਹੈ। ਇਹ ਨਹੀਂ ਕਿ ਬੀਜੇਪੀ ਨੂੰ ਮਤਲਬ ਵੀ ਅਕਾਲੀਆਂ ਨੂੰ ਇਕੱਲਿਆਂ ਨੂੰ ਲੋੜ ਹੈ, ਬੀਜੇਪੀ ਨੂੰ ਲੋੜ ਨਹੀਂ। ਬੀਜੇਪੀ ਨੂੰ ਤਾਂ ਬਹੁਤ ਵੱਡੀ ਲੋੜ ਹੈ। ਅੱਜ ਜਿੰਨੀ ਮਤਲਬ ਨਫ਼ਰਤ ਬੀਜੇਪੀ ਦੇ ਖਿਲਾਫ ਹੈ, ਜਿੰਨੀ ਆਰਐਸਐਸ ਦੇ ਖਿਲਾਫ ਘੱਟ ਗਿਣਤੀਆਂ ਪ੍ਰਤੀ ਘੱਟ ਗਿਣਤੀਆਂ ਦੇ ਮਨਾਂ ਵਿੱਚ ਨਫ਼ਰਤ ਹੈ, ਲੋਕ ਅੱਕੇ ਪਏ ਨੇ ਬੀਜੇਪੀ ਤੇ ਆਰਐਸਐਸ ਤੋਂ ਜੀ। ਇਹੋ ਜਿਹੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਬੀਜੇਪੀ ਤੋਂ ਕਿਨਾਰਾ ਕਸੀ ਕਰਕੇ ਹੀ ਆਪਣੀ ਅਦਰੀ ਆਜ਼ਾਦ ਤੇ ਨਿਆਰੀ ਹਸਤੀ ਲਈ ਪੰਥਕ ਸ਼ਕਤੀ ਨੂੰ ਇਕੱਠਿਆਂ ਕਰਕੇ ਹੀ ਮਤਲਬ ਰਾਜ ਦੀ ਤਾਕਤ ਲਈ ਲੜਨਾ ਚਾਹੀਦਾ, ਰਾਜ ਦੀ ਸ਼ਕਤੀ ਲਈ ਲੜਨਾ ਚਾਹੀਦਾ। ਮੈਂ ਇਹ ਸਮਝਦਾ ਕਿ ਦਿੱਲੀ ਵਿੱਚ ਜਿਹੜਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਜੀ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੱਲ ਆਪਣੀ ਸਟੇਟਮੈਂਟ ਵਿੱਚ ਕਿਹਾ ਉਹਨਾਂ ਨੇ ਕਿ ਅਸੀਂ ਹਿੰਦੂ ਸਿੱਖ ਏਕਤਾ ਲਈ, ਅਸੀਂ ਦੇਸ਼ ਦੇ ਭਲੇ ਲਈ ਮਤਲਬ ਬੀਜੇਪੀ ਨਾਲ ਆਪਣਾ ਗੱਠਜੋੜ ਜਾਰੀ ਰੱਖ ਰਹੇ ਹਾਂ ਜੀ। ਪਰ ਬੀਜੇਪੀ ਤਾਂ ਘੱਟ ਗਿਣਤੀਆਂ ਨੂੰ ਡਰਾ ਰਹੀ ਹੈ, ਬੀਜੇਪੀ ਤਾਂ ਦੇਸ਼ ਨੂੰ ਤੋੜਨ ਵੱਲ ਵਧ ਰਹੀ ਹੈ, ਬੀਜੇਪੀ ਤਾਂ ਹਿੰਦੂ ਸਿੱਖਾਂ ਵਿੱਚ ਫਸਾਦ ਖੜੇ ਕਰ ਰਹੀ ਹੈ। ਉਹਨਾਂ ਤੋਂ ਤਾਂ ਕਿਤੇ ਐਸਾ ਯਤਨ ਨਹੀਂ ਬੀਜੇਪੀ ਦਾ ਕਿ ਉਹ ਮਤਲਬ ਹਿੰਦੂ ਸਿੱਖ ਏਕਤਾ ਦਾ ਯਤਨ ਕਰਨ ਹੋਵੇ। ਉਹ ਤਾਂ ਸਿੱਖ ਧਰਮ ਵਿੱਚ ਲਗਾਤਾਰ ਕੁਝ ਭੈਟ ਕਰ ਰਹੇ ਨੇ, ਦਖਲ ਦੇ ਰਹੇ ਨੇ, ਸਿੱਖੀ ਦਾ ਸਿਧਾਂਤ ਫਲਸਫੀ ਵਿਚਾਰਧਾਰਾ ਨੂੰ ਤੋੜਨ ਤੇ ਲੱਗੇ ਹੋਏ ਨੇ। ਹਰ ਰੋਜ਼ ਮੋਦੀ ਦੇ ਰਾਜ ਵਿੱਚ ਗੁਰਦੁਆਰੇ ਢਹਿ ਰਹੇ ਨੇ, ਨਿਸ਼ਾਨ ਸਾਹਿਬ ਟੁੱਟ ਰਹੇ ਨੇ, ਸਿੱਖਾਂ ਦੇ ਕਕਾਰ ਲੈ ਰਹੇ ਨੇ, ਸਿੱਖਾਂ ਦੀ ਦਸਤਾਰ ਲਾਹੀ ਜਾ ਰਹੀ ਹੈ, ਸਿੱਖਾਂ ਦੇ ਕੇਸ ਪੁੱਟੇ ਜਾ ਰਹੇ ਨੇ। ਤੇ ਐਸੇ ਸਮੇਂ ਵਿੱਚ ਜਦੋਂ ਇਹੋ ਜਿਹਾ ਵਰਤਾਰਾ ਵਰਤ ਰਿਹਾ ਹੋਵੇ, ਫਿਰ ਇਹ ਕਹਿਣਾ ਕਿ ਜੀ ਅਸੀਂ ਇਸ ਕਰਕੇ ਸਮਝੌਤਾ ਕਰਦੇ ਹਾਂ, ਮੈਂ ਸਮਝਦਾ ਵੀ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਜਾਰੀ ਕਰਨੀ ਠੀਕ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਕਿ ਘੱਟ ਗਿਣਤੀ ਲੋਕਾਂ ਨੂੰ ਨਾਲ ਲੈ ਕੇ, ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਉਹ ਆਪਣੀਆਂ ਚੋਣਾਂ ਦਾ ਆਉਣ ਵਾਲੀ ਕੱਲ ਮਤਲਬ ਲੜਨ ਲਈ ਆਪਣਾ ਪਲੇਟਫਾਰਮ ਆਰੰਭ ਕਰਨ, ਜੱਦੋ-ਜਹਿਦ ਆਰੰਭ ਕਰਨ, ਐਸੇ ਯਤਨ ਕਰਨ ਕਿ ਹਰ ਸੂਬੇ ਦੀ ਹਰ ਖੇਤਰੀ ਪਾਰਟੀ ਜਿਹੜੀ ਹੈ, ਦੇਸ਼ ਬਚੇ ਨਹੀਂ ਸਕਦਾ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਮਤਲਬ ਸੂਬੇ ਮਜ਼ਬੂਤ ਨਹੀਂ ਹੋਣਗੇ। ਸੂਬਿਆਂ ਨੂੰ ਕਮਜ਼ੋਰ ਕਰਕੇ ਕੇਂਦਰ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦਾ ਮਤਲਬ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨਾ ਹੈ। ਘੱਟ ਗਿਣਤੀ ਕੌਮਾਂ ਦੇ ਅੰਦਰ ਮਤਲਬ ਡਰ ਤੇ ਭੈ ਦਾ ਮਾਹੌਲ ਪੈਦਾ ਕਰਨਾ ਹੈ। ਕੇਂਦਰੀ ਸ਼ਕਤੀ ਦਾ ਵਿਕੇਂਦਰੀਕਰਨ ਕਰੇ ਬਿਨਾ ਦੇਸ਼ ਬਚ ਨਹੀਂ ਸਕਦਾ ਜੀ। ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਨੋਰਥ ਕੇਵਲ ਰਾਜ ਕਰਨਾ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਦਾ ਮਨੋਰਥ ਦੇਸ਼ ਦੇ ਅੰਦਰ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਪਹਿਲ ਕਦਮੀ ਵੱਲੋਂ ਅਗਵਾਈ ਕਰਨ ਵਾਲਾ ਰੋਲ ਅਦਾ ਕਰਨਾ ਚਾਹੀਦਾ। ਜਿਵੇਂ ਗੁਰੂ ਸਾਹਿਬਾਨ ਨੇ ਕੀਤਾ,
ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਦੀ ਰਾਖੀ ਕੀਤੀ। ਅੱਜ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਤੇ ਅਤਿਆਚਾਰ ਹੋ ਰਿਹਾ, ਜ਼ਬਰ ਹੋ ਰਿਹਾ, ਜ਼ੁਲਮ ਹੋ ਰਿਹਾ। ਅਕਾਲੀ ਦਲ ਨੇ ਧਾਰਾ 370 ਦੀ ਹਮਾਇਤ ਕਰਕੇ ਆਪਣੇ ਖਾਨਾਮਤੀ ਗੌਰਵਮਈ ਇਤਿਹਾਸ ਨੂੰ ਕਿਤੇ ਨਾ ਕਿਤੇ ਕਲੰਕਿਤ ਕੀਤਾ। ਮੈਂ ਇਹ ਸਮਝਦਾ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਅਸੀਂ ਉਹਦੀ ਝੋਲੀ ਵਿੱਚ ਜੋ ਕੁਝ ਵੀ ਪਾ ਕੇ ਜਾਣ ਦਾ ਯਤਨ ਕਰ ਰਹੇ ਹਾਂ ਜੀ, ਬਹੁਤ ਮੰਦਭਾਗਾ ਹੈ। ਉਹ ਖਾਨਾਮਤੀ ਤੇ ਗੌਰਵਮਈ ਜੋ ਸਾਡੀ ਫਲਸਫੀ ਸੀ, ਸਾਡੀ ਜਦੋਜਹਿਦ ਸੀ, ਸਾਡਾ ਲਹੂ ਭਿੱਜਿਆ ਇਤਿਹਾਸ ਸੀ, ਉਹ ਵਿਰਾਸਤ ਦੇ ਅਸੀਂ ਵਾਰਸ ਸੀ। ਅਸੀਂ ਇਸ ਗੱਲ ਦੇ ਵਾਰਸ ਨਹੀਂ। ਇੱਕ ਬੰਦਾ ਮੁੱਖ ਮੰਤਰੀ ਬਣ ਗਿਆ, ਇੱਕ ਬੰਦਾ ਕੇਂਦਰ 'ਚ ਵਜ਼ੀਰ ਬਣ ਗਿਆ ਤਾਂ ਸਾਡੀ ਵਿਰਾਸਤ, ਉਹ ਸਾਡੀ ਵਿਰਾਸਤ ਨਹੀਂ ਹੈ। ਇਹ ਛੋਟੀਆਂ ਗੱਲਾਂ ਨੇ ਬਹੁਤ। ਤੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੀ ਆਪਣਾ ਸਟੈਂਡ ਜਿਹੜਾ ਉਹ ਏਦਾਂ ਦਾ ਨਹੀਂ ਰੱਖਣਾ ਚਾਹੀਦਾ ਜਿਸ ਤਰ੍ਹਾਂ ਦਾ ਦਿੱਲੀ 'ਚ ਉਹਨਾਂ ਨੇ ਰੱਖਿਆ ਹੋਇਆ। ਤੇ ਮਤਲਬ ਪਾਰਲੀਮੈਂਟ 'ਚ ਉਹਨਾਂ ਨੇ ਹਮਾਇਤ ਕੀਤੀ ਸਿਟੀਜ਼ਨ ਐਕਟ ਦੀ, ਬਾਹਰ ਉਹ ਵਿਰੋਧ ਕਰਦੇ ਨੇ। ਫਿਰ ਜੇ ਵਿਰੋਧ ਕੀਤਾ ਵੀ ਆ ਬਾਹਰ, ਫਿਰ ਬਿਨਾਂ ਸ਼ਰਤ ਕੱਲ ਹਮਾਇਤ ਦੇਣੀ। ਬੀਜੇਪੀ ਨੇ ਇੰਨਾ ਜਲੀਲ ਕੀਤਾ ਅਕਾਲੀ ਦਲ ਨੂੰ ਕਿ ਉਹ 8 ਸੀਟਾਂ ਮੰਗਦੇ ਸੀ, 6 ਤੇ ਆ ਗਏ, 6 ਤੋਂ 4 ਤੇ 4 ਵੀ ਅਕਾਲੀ ਦਲ ਨੂੰ ਉਹਨੇ ਸੀਟਾਂ ਨਹੀਂ ਦਿੱਤੀਆਂ। ਤੇ ਜੇ 4 ਵੀ ਦੇਣ ਦਾ ਐਲਾਨ ਕੀਤਾ, ਇਹ ਕਿਹਾ ਕਿ ਸਾਡੇ ਸਿੰਬਲ ਤੇ ਲੜੋ, ਮਤਲਬ ਆਪਣਾ ਉਹਦੇ ਫੁੱਲ ਦੇ ਚੋਣ ਨਿਸ਼ਾਨ ਤੇ। ਇੰਨੀ ਵੱਡੀ ਜਲਾਲਤ ਅਕਾਲੀ ਦਲ ਦੀ ਕੀਤੀ, ਇਹ ਬਹੁਤ ਦੁਖਦਾਇਕ ਹੈ। ਮੈਂ ਸਮਝਦਾ ਵੀ ਇਸ ਕਿਸਮ ਦੀ ਗੱਲ ਜਿਹੜੀ ਆ ਅਕਾਲੀ ਦਲ ਨੂੰ ਨਹੀਂ ਸੀ ਕਰਨੀ ਚਾਹੀਦੀ ਔਰ ਲਲਕਾਰ ਕੇ ਕਹਿਣਾ ਚਾਹੀਦਾ ਸੀ ਦਿੱਲੀ 'ਚ ਜੇ ਕਿਸੇ ਵੀ ਧਿਰ ਦੀ ਹਮਾਇਤ ਨਹੀਂ ਸੀ ਕਰਨੀ ਤਾਂ ਇਹ ਕਹਿ ਦੇਣਾ ਚਾਹੀਦਾ ਸੀ ਵੀ ਜਿਹੜਾ ਕੈਂਡੀਡੇਟ ਜਿਹਨੂੰ ਜਿਹੜਾ ਚੰਗਾ ਲੱਗਦਾ ਦੇਖੋ ਉਹਨੂੰ ਵੋਟ ਪਾ ਦੇਣਾ। ਇੱਦਾਂ ਵੀ ਕੋਈ ਸਟੈਂਡ ਲੈ ਲੈਣਾ ਚਾਹੀਦਾ ਸੀ। ਬੀਜੇਪੀ ਦੇ ਅੱਗੇ ਇੱਦਾਂ ਦਾ ਸਰੈਂਡਰ ਨਹੀਂ ਸੀ ਲੈਣਾ ਚਾਹੀਦਾ। ਜੀਕੇ ਸਾਹਿਬ ਨੇ ਵੀ ਅੱਗੇ ਹੋ ਕੇ ਪਹਿਲ ਕਦਮੀ ਕਰੀ, ਉਹ ਭੱਜ ਕੇ ਸਰੈਂਡਰ ਮਤਲਬ ਹਮਾਇਤ ਕਰਨ ਚਲਾ ਗਿਆ ਜੀ। ਤੇ ਸ਼੍ਰੋਮਣੀ ਅਕਾਲੀ ਦਲ ਵੀ ਉਹਦੇ ਨਾਲ ਚਲੀ ਗਈ। ਇੱਕ ਪਾਸੇ ਉਹ ਦੌੜ 'ਚ ਲੱਗਿਆ, ਇੱਕ ਪਾਸੇ ਉਹ ਦੌੜ 'ਚ ਲੱਗਿਆ। ਲੇਕਿਨ ਇਹ ਦੌੜ ਜਿਹੜੀ ਉਹਦਾ ਸਿੱਖਾਂ ਨੂੰ ਕੀ ਫਾਇਦਾ, ਇੱਕ ਘੱਟ ਗਿਣਤੀਆਂ ਨੂੰ ਕੀ ਫਾਇਦਾ। ਬਿਲਕੁਲ ਜੇ ਤਾਂ ਕੋਈ ਫਾਇਦਾ ਹੁੰਦਾ ਫਿਰ ਤਾਂ ਮੈਂ ਸਮਝਦਾ ਵੀ ਅੱਗੇ ਤੁਸੀਂ ਯਤਨ ਕਰੋ। ਘੱਟ ਗਿਣਤੀਆਂ ਤਾਂ ਭਾਏ ਭੀਤ ਨੇ। ਜਿਹੜੀ ਪਾਰਟੀ ਭਾਏ ਭੀਤ ਕਰ ਰਹੀ ਹੈ, ਜਿਹੜੀ ਡਰਾ ਰਹੀ ਹੈ, ਜਿਹੜੀ ਧਮਕਾ ਰਹੀ ਹੈ, ਜਿਹੜੀ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡ ਰਹੀ ਹੈ, ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ, ਘੱਟ ਗਿਣਤੀਆਂ ਦਾ ਲਹੂ ਚੁੱਕਣ ਲਈ, ਲਹੂ ਪੀਣ ਲਈ। ਤੇ ਮੈਂ ਸਮਝਦਾ ਇਹ ਅਕਾਲੀ ਦਲ ਦੇ ਗੌਰਵਮਈ ਇਤਿਹਾਸ ਨੂੰ ਕਿਤੇ ਨਾ ਕਿਤੇ ਮਤਲਬ ਕਲੰਕਿਤ ਕਰਨ ਵਾਲੀ ਗੱਲ ਹੈ। ਮੈਂ ਇਸ ਗੱਲ ਨਾਲ ਕਦਾ ਵੀ ਸਹਿਮਤ ਨਹੀਂ ਹਾਂ। ਜੀ ਪੰਜੋਲੀ ਸਾਹਿਬ, ਜਿਵੇਂ ਤੁਸੀਂ ਇਸ ਅਕਾਲੀ ਦਲ ਦੇ ਝਰੋਖੇ ਦੇ ਵਿੱਚੋਂ ਆਪਣੇ ਵਿਚਾਰ ਸਾਂਝੇ ਕੀਤੇ ਆ, ਜੇ ਬੀਜੇਪੀ ਦੀ ਗੱਲ ਕਰਨੀ ਹੋਵੇ, ਬੀਜੇਪੀ ਵੱਲੋਂ ਜਿਵੇਂ ਅਕਾਲੀ ਦਲ ਨੂੰ ਠਿੱਠ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਇਹ ਗੱਲ ਪੰਜਾਬ ਦੇ ਆਗੂ ਵੀ ਮੰਨਦੇ ਆ ਜਾਂ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਆਪਣੇ ਤੌਰ ਤੇ ਆਉਂਦੀਆਂ ਜਿਹੜੀਆਂ ਚੋਣਾਂ ਨੇ ਉਹ ਲੜਨ ਦੇ ਉੱਤੇ ਆਪਣੇ ਜਿਹੜੇ ਖੰਭ ਹੈਗੇ ਆ ਉਹ ਤੋਲ ਰਹੀ ਹੈ। ਸੋ ਕੀ ਸਮਝਦੇ ਹੋ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਬਦਲਾਅ ਆ ਰਹੇ ਆ, ਸੁਖਦੇਵ ਸਿੰਘ ਢੀਂਡਸਾ ਦਾ ਵੱਖਰੇ ਹੋਣਾ, ਟਕਸਾਲੀ ਅਕਾਲੀ ਦਲ ਦਾ ਇੱਕ ਪੇਜ ਤੇ ਆਉਣਾ, ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ, ਫਿਰ ਉੱਥੇ ਨਵਜੋਤ ਸਿੰਘ ਸਿੱਧੂ ਦਾ ਨਾਂ ਡ੍ਰੌਪ ਕਰਨਾ, ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਜਪਾ ਕੀ ਰਣਨੀਤੀ ਲੈ ਕੇ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਉਹਦੇ ਵਿੱਚ ਬਾਦਲ ਦਲ ਦੀ ਕਿੰਨੀ ਕੁ ਭੂਮਿਕਾ ਨਜ਼ਰ ਆਉਂਦੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਜੋ ਮਹਿਸੂਸ ਕਰਦਾ ਜਿਹੋ ਜਿਹੇ ਦੇਸ਼ ਦੇ ਆਰਥਿਕ ਹਾਲਤ ਬਣਦੇ ਜਾ ਰਹੇ ਨੇ, ਇਹਦੇ ਨਾਲ ਖਾਸ ਕਰਕੇ ਕਿਸਾਨੀ, ਇਹਦੇ ਨਾਲ ਵਪਾਰੀ ਵਰਗ ਜਿਹੜਾ ਉਹ ਬਹੁਤ ਹਿੰਦੁਸਤਾਨ 'ਚ ਤੰਗ ਹੈ ਜੀ। ਮਤਲਬ ਵਪਾਰ ਕਰਨ ਵਾਲੇ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਅੱਜ ਰੋਟੀ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਮਕਾਨ ਦੀ ਜ਼ਰੂਰਤ ਹੈ, ਕੱਪੜੇ ਦੀ ਜ਼ਰੂਰਤ ਹੈ, ਤੇ ਉਹ ਸਾਰੇ ਲੋਕ ਬੀਜੇਪੀ ਦੀਆਂ ਪਾਲਸੀਆਂ ਤੋਂ ਬਹੁਤ ਬੁਰੀ ਤਰ੍ਹਾਂ ਦੁਖੀ ਨੇ ਜੀ। ਇਹ ਗੱਲ ਵੱਖਰੀ ਹੈ ਕਿ ਮਤਲਬ ਪਿਛਲੀ ਚੋਣ ਦੇ ਵਿੱਚ ਇਹਨਾਂ ਨੇ ਹਿੰਦੂ ਰਾਸ਼ਟਰ ਦਾ ਨਾਅਰਾ ਲਾ ਕੇ ਹਿੰਦੂਆਂ ਦੇ ਜਜ਼ਬਾਤ ਭੜਕਾ ਕੇ ਇਹਨਾਂ ਨੇ ਵੋਟਾਂ ਇਕੱਠੀਆਂ ਕਰ ਲਈਆਂ ਤੇ ਇੱਕ ਰਾਜ ਸਥਾਪਿਤ ਕਰ ਲਿਆ। ਪਰ ਮੇਰਾ ਇਹ ਦਾਅਵਾ ਹੈ ਕਿ ਆਉਣ ਵਾਲੀ ਕੱਲ ਬੀਜੇਪੀ ਬਹੁਤ ਕਮਜ਼ੋਰ ਪੈ ਜਾਏਗੀ, ਖਿੱਲਰ ਜਾਏਗੀ। ਦੇਸ਼ ਦੇ ਲੋਕ ਇਹ ਗੱਲ ਕਦਾ ਕਿਸੇ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਕਿ ਇਹ ਇੱਕ ਭਾਸ਼ਾ ਦੇ ਤਹਿਤ ਜਾਂ ਇੱਕ ਮਤਲਬ ਕਮਿਊਨਿਟੀ ਦਾ ਰਾਜ ਹਿੰਦੁਸਤਾਨ ਦੇ ਵਿੱਚ ਸਥਾਪਿਤ ਹੋਵੇ। ਜੇ ਇਸਲਾਮ ਦਾ ਰਾਜ ਇੱਥੇ ਸਥਾਪਿਤ ਹੋਇਆ ਸੀ ਤਾਂ ਲਗਾਤਾਰ ਜਦੋਜਹਿਦ ਹੋਈ ਹਿੰਦੁਸਤਾਨ ਦੇ ਅੰਦਰ, ਬੜੀਆਂ ਕੁਰਬਾਨੀਆਂ ਹੋਈਆਂ, ਬੜਾ ਲਹੂ ਡੁੱਲਿਆ। ਕਿਤੇ ਰਾਜਪੂਤ ਲੜੇ, ਕਿਤੇ ਮਰਾਠੇ ਲੜੇ, ਕਿਤੇ ਪੰਜਾਬੀ ਲੜੇ, ਬਹੁਤ ਕੁਝ ਹੋਇਆ। ਲੇਕਿਨ ਹਿੰਦੁਸਤਾਨ ਦੇ ਅੰਦਰ ਵੀ
बीजेपी जे इस किस्म का राज स्थापित करने वाल बढ़ रही है हिंदू राष्ट्र वाल ते आने वाली कल वो खिलर जाएगी। आर्थिक हालत देश के बहुत माड़े ने ते ये रहना ये हो नहीं सकना कि बीजेपी आने वाली कल पंजाब के विच कल्लियां चोण लड़ सकती है। एडी जुरत बीजेपी च नहीं है। नंबर 2 ते पर फिर भी बहुत गिणती जिहड़ी है वो घट गिणतियां नूं मतलब बचाउण दे लई बहुत गिणती का मुकाबला करन खातर श्रोमणी अकाली दल नूं पंथक शक्ति इकट्ठी करनी चाहिए है जी। हौमे नूं छड्डना चाहिए, खुदगर्जी छड्डनी चाहिए है, परिवारवाद विचों बाहर निकलना चाहिए है, कौम प्रति अंदर की भावना पैदा करके मन विच जिन्ने भी छोटे छोटे ग्रुप ने खालसा पंथ दे भावें वो कोई भी तरह उन्होंने इकट्ठे करना चाहिए, इकट्ठे करके सांझ पंजाब के अंदर वो दलित भाईचारे नाल जोड़नी चाहिए है जी। सिੱਖੀ की प्रफुल्लता सिੱਖੀ की चढ़ती कला वो दलित भाईचारे राही हो सकती है, बीजेपी राही नहीं हो सकती। ते किसी ने कहा सी भी सहा मास खाना वो कहना मेरा ही बच जाए बहुत बड़ी गल है। सानू अपना मास बचाउण खातर अपनी होंद बचाउण खातर दलित भाईचारे नाल अपनी सांझ जोड़नी चाहिए है। देश अंदर दलितां नूं इकट्ठे करना चाहिए, घट गिणतियां नूं इकट्ठे करना चाहिए ते मैं समझदा पंजाब दे अंदर खालसा पंथ एक प्लेटफार्म से इकट्ठे होवे। प्राथम जिहड़े साडे बजुर्गां ने निशाने दिते सी उस विरोध होण जी। आनंदपुर दा रेगूलेशन साडा एजेंडा होवे, ये एजेंडा तय करके प्रधान कोई बन के कोई एडी खास गल नहीं हुंदी, किसी नूं भी प्रधान बनाया जा सकदा है। पर जे पंजाब दे अंदर श्रोमणी अकाली दल इकट्ठा ना होया, अन्ने हन्ने मीरी वाली भावना खत्म ना हुई, एक प्लेटफार्म से पंथ की एक मजबूत जथेबंदी खड़ी ना हो सकी ते पंजाब का राज भाग चला गया, आने वाली गल पंथ के हथ विच ना आया तां पंजाब की जिहड़ी मौजूदा सिख लीडरशिप है भावें वो कोई भी है इतिहास उहनूं कदे माफ नहीं कर सकता। जी बिल्कुल पंजोली साहब, जिवें तुसीं ये जिक्र कीता है ते पर जे पंजाब दी सियासत दा तुसीं स्पष्ट तौर ते कहा भी बीजेपी इकल्लियां नहीं दम रख सकदी कि आने वाले समय दे विच इकल्लियां पंजाब दे चोण मैदान दे विच नितरे, पर इहदियां की संभावनावां ने भी बादल दल नूं छड्ड के जिहड़े हुण स्प्रिंटर ग्रुप हैगे आ टकसाली अकाली होण या सुखदेव सिंह ढींडसा होण, बाकी इन्हां दा जिहड़ा गठजोड़ बना के की क्यासराइयां ने जिहदी गल भी चल रही है पंजाब दी सियासत दे विच भी उन्हां नूं फ्रंट ते लिआंदा जावे ते उन्हां दे नाल गठजोड़ कीता जावे या किसी तरह की अंडरस्टैंडिंग होवे ते बादल दल जिहड़ा है उहनूं दरकिनार कर दिता जावे। देखो गल असल विच ये है बई टोड़ा साहब नूं एक बारी मैं कहा सी किसी बादल साहब से टोड़ा साहब की लड़ाई हुई, मैनूं बादल साहब कहण लगे साडी सुलह करा दे। मैं टोड़ा साहब नूं बेनती की भी बादल साहब का सुजैशन है। टोड़ा साहब का जवाब सी जे अकाली दल के मुकाबले एक आजाद अकाली खड़ जाए एक व्यक्ति वो अकाली दल के कैंडीडेट नूं हरा दिंदा है जी। जे अकाली दल वखरे वखरे ग्रुपां च खड़ के लड़ेगा पंजाब विच कोई धर नहीं जित सकती, ना बादल दल जित सकता है ना बादल के विरोध में लड़न वाले टकसाली जीत सकते हैं। इहो जी पोजीशन पंजाब की बनी हुई है। ये गल समझ लेनी चाहिए है कि पंजाब की धरती तो साडी दौड़ जिहड़ी है वो बहुत वड्डी गिणती विच पंजाब तो कूच कर गई, विदेशों में चली गई ते जिहड़ी साडी नौजवान पीढ़ी है वो बहुत फ्रस्ट्रेट है, निराशता के बहन विच बही हुई है। इत्थे पंजाब नशा ने खा लिया, पंजाब के अंदरों सिद्धांत विचारधारा वो फुट रही है, खत्म हो रही है। थोड़े जे बच्चे ने जिहड़े मतलब इन्हां गल्लां लई चेतन ने, समझदार ने या सोच रहे ने, बहुत गिणती बच्चे जिहड़े ने वो इस गल दे उत्ते लगे हुए ने कि जी मतलब नशा कित्थों मिल सकदा, पैसा कित्थों मिल सकदा, ये दौड़ विच लगे हुए ने। सिद्धांतहीन पॉलिटिक्स कदे भी साडा बेड़ा पार नहीं कर सकदी ते मेरी राय अनुसार ये अकाली दल दा प्रधान कोई चंगा गुरु का सिख बना लेना चाहिए, मुख्यमंत्री किसी की ड्यूटी ला देनी चाहिए है, श्रोमणी कमेटी का कोई प्रधान बन जाए, कोई अकाल तख्त का जथेदार बन जाए, कोई दिल्ली चला जाए, ये वंड के ताकत नूं वरत लेना चाहिए। ये पंथ के हित विच है। पर इस गल का ध्यान रखना चाहिए कि सिद्धांतहीन पॉलिटिक्स कदे पंथ का बेड़ा पार नहीं ला सकेगी। खुदगर्जी वाली पॉलिटिक्स जिहड़ी है, परिवारवाद वाली पॉलिटिक्स जिहड़ी है, निजवाद वाली पॉलिटिक्स जिहड़ी है, ये पंथ के हितों में नहीं ना पंजाब के हितों में है। पंजाब को बचाउण लई केंद्र का विकेंद्रीकरण करना पैना ते स्टेटां नूं खुद मुख्तारी देनी पैनी है। इसलिए देश के अंदर घट गिणती लोग इकट्ठे करने चाहिए ने, खेतरी पार्टियां मजबूत करनियां चाहिए ने, अकाली दल एक रहना चाहिए,
ਹੰਨੇ ਮੀਰੀ ਵਾਲੀ ਗੱਲ ਖਤਮ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਬੀਜੇਪੀ ਨੇ ਸਾਰਿਆਂ ਨੂੰ ਇਕੱਠੇ ਕਰਕੇ ਆਪਣਾ ਰਾਜ ਸਥਾਪਿਤ ਕਰਕੇ ਆਪਣੀ ਇੱਕ ਸ਼ਾਖਾ RSS ਨੂੰ ਮਜ਼ਬੂਤ ਕੀਤਾ, ਰਾਜ ਦੇ ਸਾਰੇ ਮਤਲਬ ਜਿਹੜੇ ਸੋਰਸ ਨੇ ਉਹ RSS ਦੇ ਮਤਲਬ ਹਵਾਲੇ ਕਰ ਦਿੱਤੇ। ਉਹ ਸੋਰਸਾਂ ਰਾਹੀਂ RSS ਜਿਹੜੀ ਹੈ ਉਹਨੇ ਸਿੱਖੀ ਨੂੰ ਘੁਣ-ਭੰਗ ਖਾਣ ਦਾ ਯਤਨ ਰੰਭਿਆ ਹੋਇਆ। ਇਹ ਚਿੰਤਾਜਨਕ ਗੱਲਾਂ ਨੇ। ਤੇ ਜੇ ਕੌਮ ਦੇ ਸਿਧਾਂਤ ਨਾ ਬਚੇ, ਕੌਮ ਦੀਆਂ ਸੰਸਥਾਵਾਂ ਨਾ ਬਚੀਆਂ ਤੇ ਸਿੱਖੀ ਕਮਜ਼ੋਰ ਪੈ ਗਈ ਤੇ ਰਾਜ ਨੂੰ ਕੀ ਕਰੋਗੇ ਜੀ? ਮਤਲਬ ਫਿਰ ਰਾਜ ਕਿਸ ਕਰਨਾ ਹੈ? ਇਸ ਕਰਕੇ ਮੈਂ ਇਹ ਸਮਝਦਾ ਕਿ ਭਾਵੇਂ ਢੀਂਡਸਾ ਸਾਹਿਬ ਹੋਣ, ਬ੍ਰਹਮਪੁਰਾ ਸਾਹਿਬ ਹੋਣ, ਭਾਵੇਂ ਨਵਜੋਤ ਸਿੱਧੂ ਹੋਵੇ, ਭਾਵੇਂ ਕੋਈ ਹੋਰ ਹੋਵੇ, ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ, ਇਹਨਾਂ ਸਾਰਿਆਂ ਨੂੰ ਆਪਣੀ ਹਉਮੈ ਛੱਡਣੀ ਚਾਹੀਦੀ ਹੈ, ਖੁਦਗਰਦੀ ਛੱਡਣੀ ਚਾਹੀਦੀ ਹੈ, ਪਰਿਵਾਰਵਾਦ ਤੋਂ ਬਾਹਰ ਨਿਕਲਣਾ ਚਾਹੀਦਾ, ਸਿਰ ਜੋੜ ਕੇ ਅਕਾਲ ਤਖਤ ਤੇ ਬੈਠਣਾ ਚਾਹੀਦਾ। ਮੈਂ ਇਹ ਵੀ ਸਮਝਦਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਖਾਮੋਸ਼ੀ ਜਿਹੜੀ ਹੈ, ਜੋ ਮਤਲਬ ਪੰਜਾਬ ਸਿੱਖ ਪੰਥ ਦੇ ਅੰਦਰ ਹੰਨੇ ਮੀਰੀ ਵਾਲੀ ਜਿਹੜੀ ਭਾਵਨਾ, ਟੁਕੜੇ ਖਾਲਸਾ ਪੰਥ ਹੋਇਆ ਪਿਆ। ਕੋਈ ਕਹਿੰਦਾ ਮੇਰਾ ਸਿਧਾਂਤ ਹੈ, ਕੋਈ ਕਹਿੰਦਾ ਮੇਰੀ ਆ ਫਲਸਫੀ ਹੈ ਜੀ। ਇਹ ਸਾਰੀਆਂ ਗੱਲਾਂ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਨੋਟਿਸ ਲੈਣਾ ਚਾਹੀਦਾ ਔਰ ਦਲੇਰੀ ਨਾਲ ਕਹਿਣਾ ਚਾਹੀਦਾ ਤੁਹਾਨੂੰ ਪੰਥ ਦੇ ਜਜ਼ਬਾਤਾਂ ਨੂੰ ਨਿੱਜੀ ਹਿੱਤਾਂ ਲਈ ਵਰਤਣ ਦੇ ਅਧਿਕਾਰ ਨਹੀਂ ਦਿੱਤੇ ਜਾ ਸਕਦੇ। ਤੁਸੀਂ ਆਪਣੀ ਤਾਕਤ ਇਕੱਠੀ ਕਰੋ, ਪਰ ਆਪਣੀ ਤਾਕਤ ਨੂੰ ਪੰਥ ਦੇ ਹਿੱਤਾਂ ਵਿੱਚ ਵਰਤੋ। ਤੁਹਾਨੂੰ ਆਪਣੇ ਪਰਿਵਾਰ ਲਈ ਵਰਤਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਨੋਟਿਸ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਲੈਣਾ ਚਾਹੀਦਾ, ਕੌਮ ਨੂੰ ਇਕੱਠੇ ਕਰਨਾ ਚਾਹੀਦਾ। ਜੀ ਬਿਲਕੁਲ ਪੰਜੋਲੀ ਸਾਹਿਬ, ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਅੱਜ ਦੇ ਸ਼ੋਅ ਦੇ ਵਿੱਚ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਸਰਦਾਰ ਕਰਨੈਲ ਸਿੰਘ ਪੰਜੋਲੀ, ਜਿਹੜੇ ਕਿ SGPC ਮੈਂਬਰ ਨੇ ਫਤਿਹਗੜ੍ਹ ਸਾਹਿਬ ਤੋਂ। ਇਹਨਾਂ ਨੇ ਜਿਹੜਾ ਇਹ ਫੈਸਲਾ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਵੱਲੋਂ ਲਿਆ ਗਿਆ, BJP ਨੂੰ ਅਨਕੰਡੀਸ਼ਨਲ ਸਪੋਰਟ ਦੇਣ ਦਾ ਦਿੱਲੀ ਦੀਆਂ ਚੋਣਾਂ ਦੇ ਵਿੱਚ, ਉਹਦੇ ਨਾਲ ਆਪਣੀ ਅਸਹਿਮਤੀ ਜ਼ਾਹਰ ਕੀਤੀ ਹੈ। ਤੇ ਇਹ ਮੰਨਣਾ ਇਹਨਾਂ ਦਾ ਕਿ ਆਉਣ ਦੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਹੈ ਆਪਣਾ ਪੰਥਕ ਏਜੰਡਾ ਵਾਪਸ ਰਿਵਾਈਵ ਕਰਨਾ ਚਾਹੀਦਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਬੇਨਤੀ ਕਰਦੇ ਹਾਂ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦਾ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।